ਲਹਿਜਾ ਕਿੱਦਾਂ ਦਾ ਹੁੰਦਾ, ਅਟਾਇਰ ਕਿੱਦਾਂ ਦਾ ਆ, ਕਿੱਦਾਂ ਦਾ ਬੰਦਾ ਡਰੈਸ ਅਪ ਹੋ ਕੇ ਜਾਣਾ ਚਾਹੀਦਾ ਕੋਰਟ ਰੂਮ 'ਚ? ਡਰੈਸਾਂ ਵਾਲੇ ਭਾਈ ਇੱਕ ਏਦਾਂ ਟਿਕਟੋਕ ਤੇ ਮੇਰੀਆਂ ਵੀਡੀਓ ਵੀ ਪਈਆਂ ਯਾਰ, ਮਿੰਤਾਂ ਵਾਲੀ ਗੱਲ ਆ ਭਰਾਵਾ, ਚਮਕੀਲੇ ਸੂਟ ਨਾ ਪਾ ਕੇ ਆਇਆ ਕਰੋ। ਕਈ ਵਾਰੀ ਏਦਾਂ ਉਹਨੇ ਕਹਿਣਾ ਯਾਰ ਵਕੀਲ ਕੌਣ ਆ ਦੋਨਾਂ ਚੋਂ, ਇਹ ਵਾਲਾ ਵਕੀਲ ਆ ਕਿ ਜਿਹੜਾ ਲਾਲ ਲੈ ਕੇ ਆਇਆ ਉਹ ਵਾਲਾ ਵਕੀਲ ਆ। ਲੋਕਾਂ ਨੇ ਏਦਾਂ ਸਾਰਿਆਂ ਨੇ ਇੱਕ ਇੱਕ ਨਾ ਸੂਟ ਖਰੀਦਿਆ ਹੁੰਦਾ। ਨੀਲਾ ਸੂਟ ਬੜਾ ਚੱਲਦਾ ਆਪਣੇ ਪੰਜਾਬੀਆਂ 'ਚ, ਚਮਕੀਲਾ ਜਿਹਾ ਚਮਕਣਾ ਜਾਓ। ਮੇਰੇ ਖਿਆਲ ਵਿਆਹ ਸ਼ਾਦੀਆਂ ਵਾਲਾ ਜਿਹੜਾ ਸੂਟ ਆ ਨਾ, ਉਹੀ ਬਸ ਉਹੀ ਕਿ ਸਾਰਿਆਂ ਨੇ ਉਹੀ ਤਕਰੀਬਨ ਏਦਾਂ। ਕਈਆਂ ਨੂੰ ਮੈਂ ਕਿਹਾ ਯਾਰ ਸਿੰਪਲ ਕੋਟ ਦੇ ਵਿੱਚ ਦੇਖੋ, ਜੱਜ ਨੇ ਕਾਲੇ ਕੱਪੜੇ, ਗੂੜੇ ਕੱਪੜੇ, ਫਿੱਕੇ ਕੱਪੜੇ, ਗ੍ਰੇ ਜਿਹੜੇ ਹੈਗੇ ਹਨਾ, ਕੰਜ਼ਰਵੇਟਿਵ ਰੰਗ ਜਿਹੜੇ ਹੈਗੇ ਉਹ ਵਾਲੇ ਪਾ ਕੇ ਜਾਣੇ ਆ। ਇਹ ਨਹੀਂ ਕਿ ਨੀਲਾ ਸੂਟ ਪਾ ਲਿਆ, ਲਾਲ ਰੰਗ ਦੀ ਪੱਗ ਪਾ ਲਈ, ਪੀਲੇ ਰੰਗ ਦੀ ਟਾਈ ਲਾ ਲਈ, ਉਹ ਕੰਮ ਨਹੀਂ ਕਰਨਾ। ਤੇ ਦੂਜਾ ਜਿਹੜਾ ਕੰਮ ਉਹ ਹੈਗਾ ਕਿ ਜਿਹੜੀ ਸ਼ਰਟ ਸ਼ੂਟ ਪਾਓ, ਸਿੰਪਲ ਸ਼ਰਟ ਪਾਓ, ਪਲੇਨ ਜਿਹੜੀ ਫੁੱਲ ਬੂਟੀਆਂ ਵਾਲੇ ਉਹ ਵਾਲੇ ਨਹੀਂ ਪਾਣੇ। ਕਈ ਏਦਾਂ ਹਵਾਇਨ ਹੂਐਨ ਸ਼ਰਟ ਪਾ ਕੇ ਐਨ ਚਮਕੀਲੇ ਰੰਗੀਲੇ ਬਣ ਕੇ ਪਹੁੰਚੇ ਹੁੰਦੇ, ਉਹ ਕੰਮ ਨਹੀਂ ਕਰਨਾ। ਮਤਲਬ ਜੱਜ ਦੀਆਂ ਅੱਖਾਂ 'ਚ ਨਹੀਂ ਆਣਾ। ਉਹ ਤੁਸੀਂ ਐਜ਼ ਅ ਰਿਫਿਊਜੀ ਮੰਗ ਰਹੇ ਆ, ਫਰਿਆਦੀ ਆ ਤੁਸੀਂ, ਉੱਥੇ ਫਰਿਆਦੀ ਆ ਤੁਸੀਂ, ਤਾਂ ਸਿੰਪਲ ਤੁਹਾਡਾ ਲਹਿਜਾ ਹੋਣਾ ਚਾਹੀਦਾ। ਹੁਣ ਏਦਾਂ ਜੱਜ ਤੁਹਾਨੂੰ ਮੂੰਹ ਤੇ ਨਹੀਂ ਕੁਛ ਕਹਿ ਸਕਦਾ ਕਿ ਤੇਰੇ ਮੈਂ ਕੱਪੜਿਆਂ ਕਰਕੇ ਡਿਨਾਈ ਕੀਤਾ, ਪਰ ਏਦਾਂ ਆ ਕਿ ਤੁਸੀਂ ਜਦੋਂ ਕੋਰਟ 'ਚ ਜਾਂਦੇ ਆ ਨਾ, ਸਾਰੇ ਕੋਰਟ 'ਚ ਤੁਸੀਂ ਗਏ ਦੇਖੋ, ਵਕੀਲ ਵਕੂਲ ਸਾਰੇ ਡਾਰਕ ਰੰਗ, ਸਾਰਾ ਮਤਲਬ ਸਿੰਪਲ ਜਿਹਾ ਉੱਥੇ ਚੱਲਦਾ। ਪਾਰਟੀ ਵਾਲਾ ਮਾਹੌਲ ਨਹੀਂ ਉੱਥੇ। ਏਦਾਂ ਕਲੱਬਾਂ ਕਲੂਬਾਂ ਵਾਲੇ ਹਿਸਾਬ ਕਿਤਾਬ ਦੇ ਸੂਟ ਨਹੀਂ ਉੱਥੇ ਪਾ ਕੇ ਆਣੇ। ਠੀਕ ਆ, ਠੀਕ ਹੈ। ਗੁੱਚੀ ਗਾਚੀ ਦੀਆਂ ਬੈਲਟਾਂ ਬੁਲਟਾਂ ਕੁਛ ਨਹੀਂ ਏਦਾਂ ਦਾ ਕੰਮ ਕਰਨਾ। ਸਿੰਪਲ ਜਿਹੜਾ ਹੈਗਾ ਉਹ ਕਰਕੇ ਜਾਣਾ। ਸਿੰਪਲ ਡਰੈਸ ਦੇ ਵਿੱਚ ਇਨਵੈਸਟ ਕਰੋ। $300-400 ਦਾ ਸੂਟ ਸਾਟ ਪੈਂਟ ਪੁੰਟ ਨਵੀਂ ਲਓ, ਆਪਣੀ ਵਧੀਆ ਤਰੀਕੇ ਨਾਲ ਜਾਓ ਹਨਾ। ਠੀਕ ਹੈ। ਤੇ ਟ੍ਰੈਡੀਸ਼ਨਲ ਕਲਚਰਲ ਵੀ ਜਿਹੜਾ ਕੁੜਤਾ ਪਜਾਮਾ ਵਗੈਰਾ ਇਦਾਂ ਦੀ ਚੀਜ਼ ਵੀ ਪਾਈ ਜਾ ਸਕਦੀ ਹੈ? ਹਾਂਜੀ, ਪਾ ਸਕਦੇ ਆ ਤੁਸੀਂ। ਠੀਕ ਹੈ, ਓਕੇ, ਬਿਲਕੁਲ ਪਾ ਸਕਦੇ ਆ। ਫੋਨ ਆਪਣਾ ਬੰਦ ਕਰਕੇ, ਕੱਲ ਕਿਹਾ ਵੀ ਸੀ, ਇੱਕ ਬੰਦੇ ਦਾ ਫੋਨ ਵੱਜ ਗਿਆ ਮੁੰਡੇ ਦਾ ਅੰਦਰ ਕੋਰਟ ਦੇ ਜਦੋਂ ਗਵਾਹੀ ਦੇ ਰਿਹਾ ਹੈਗਾ। ਤੇ ਫੇਰ ਕੀ ਕਹਿੰਦੇ ਜੱਜ ਸਾਹਿਬ? ਮੈਂ ਦੇਖਿਆ ਉਹੀ, ਹੁਣ ਮੈਂ ਕਿਹਾ ਕੀ ਕਹਿ ਸਕਦੇ ਆ। ਜਾਂ ਤਾਂ ਮੈਂ ਕਿਹਾ ਰਿਸਪੈਕਟ ਨਹੀਂ ਤੁਹਾਨੂੰ ਪ੍ਰੋਸੈਸ ਦੀ, ਜਾਂ ਫਿਰ ਵਕੀਲ ਤੁਹਾਨੂੰ ਮਤਲਬ ਅਸਾਈਲਮ ਤੋਂ ਵੱਡੀ ਚੀਜ਼, ਉਸ ਕੇਸ ਤੋਂ ਵੱਡੀ ਚੀਜ਼ ਕੋਈ ਇੰਪੋਰਟੈਂਟ ਨਹੀਂ ਹੋਰ ਹੋ ਸਕਦੀ ਜਿਸ ਦੇ ਲਈ ਤੁਸੀਂ ਇੱਥੇ ਆ। ਸੋ ਇਹ ਜ਼ਰੂਰੀ ਆ ਵੀ ਜੇ ਕਿਸੇ ਨੂੰ ਨਾਲ ਲੈ ਕੇ ਆ ਰਹੇ ਆ, ਕੋਈ ਗਵਾਹ ਆ ਜਾਂ ਤੁਸੀਂ ਆਪ ਆ, ਸਾਰੇ ਜਾਣੇ ਭਾਈ ਆਪਣਾ ਸੈੱਲ ਫੋਨ ਜ਼ਰੂਰ ਸਵਿਚ ਆਫ ਜਿਹੜਾ ਉਹ ਕਰੋ। ਹਾਂਜੀ, ਠੀਕ ਹੈ। ਤੇ ਇੱਕ ਵਾਰੀ ਕਲਾਇੰਟ ਸੀਗਾ, ਉਹ ਜਿੱਦਾਂ ਡਗਾਰ ਵਗੈਰਾ ਲੁਹਾਰਨ ਦੀ ਆਦਤ ਸੀਗੀ, ਬਰਫ ਕਰਦਾ ਸੀਗਾ। ਅੱਛਾ, ਉਹ ਭਾਜੀ ਬੰਦੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕਰ ਰਿਹਾ ਵਾਂ, ਮਤਲਬ ਜਾਣ ਕੇ ਨਹੀਂ ਕਰਦਾ ਸੀਗਾ, ਪਰ ਕੋਟ ਮੂਰੇ ਬੈਠਾ, ਹੈਬਿਟ ਸੀ ਉਹਦੀ, ਨੈਚੁਰਲੀ ਉਹਦਾ ਨਿਕਲ ਹੀ ਜਾਂਦਾ ਸੀਗਾ ਮੈਨਰਿਜ਼ਮ, ਕਿ ਐਕਸਕਿਊਜ਼ ਮੀ ਨਹੀਂ, ਕੁਛ ਨਹੀਂ। ਉਹ ਜੱਜ ਵੀ ਹੱਸੀ ਜਾਵੇ ਵਿੱਚ ਕਰਕੇ, ਸਰਕਾਰੀ ਵਕੀਲ ਵੀ ਵਿੱਚ ਹੱਸੀ ਜਾਵੇ, ਬੰਦੇ ਨੂੰ ਤਾਂ ਵੀ ਨਹੀਂ ਪਤਾ ਲੱਗ ਰਿਹਾ ਹੈਗਾ ਕਿ ਕਿੱਦਾਂ ਉਹ ਕਰਦੇ ਆ। ਤੇ ਔਨ ਰੈਕਰਡ ਸੀਗੇ। ਸੋ ਏਦਾਂ ਕਿ ਪ੍ਰੋਸੈਸ ਨੂੰ, ਹੁਣ ਜਿਹੜਾ ਡਰਿਆ ਬੰਦਾ ਵਿਚਾਰਾ ਬਹੁਤ ਜ਼ਿਆਦਾ ਵੀ ਡਰਿਆ, ਕਈ ਏਦਾਂ ਦੇ ਆ ਕਿ ਹਨਾ ਸਮਝਦੇ ਆ ਕੀ ਆ, ਕਈ ਨਹੀਂ ਟੈਨਸ਼ਨ ਲੈਂਦੇ। ਕਈਆਂ ਦੀ ਮੈਨੂੰ ਆਪ ਟੈਨਸ਼ਨ ਪਈ ਹੁੰਦੀ ਯਾਰ, ਟਾਈਮ ਸਿਰ ਆ ਜਾਊਗਾ। ਵਕੀਲ ਵਕੂਲ ਸਾਰੇ ਜਾਣੇ ਬਹਿ ਗਏ ਐਨ, ਮਿੰਟਾਂ ਤੇ ਬੰਦਾ ਪਹੁੰਚ ਰਿਹਾ, ਆ ਰਹੇ ਬਸ ਭਾਜੀ, ਦੋਸਤ ਲਾ ਰਿਹਾ ਮੇਰਾ। ਠੀਕ ਆ। ਸੋ ਕਿੰਨਾ ਚਿਰ ਪਹਿਲਾਂ ਉੱਥੇ ਪਹੁੰਚ ਜਾਣਾ ਚਾਹੀਦਾ ਉਹਦਾ? ਭਾਜੀ ਜੇ 2 ਘੰਟੇ ਪਹਿਲਾਂ ਕਹੋ ਇਹਨਾਂ ਨੂੰ, ਫੇਰ ਕਈਆਂ ਨੇ ਅੱਧਾ ਘੰਟਾ ਪਹਿਲਾਂ ਪਹੁੰਚਣਾ। ਸੋ ਏਦਾਂ ਕਿ ਕੋਰਟ ਜੱਜ ਸਾਹਿਬ ਦੇ ਆਉਣ ਤੋਂ ਪਹਿਲਾਂ ਸਾਰਾ ਚੈੱਕ ਇਨ ਕਰਕੇ ਆਪਣਾ ਤੁਸੀਂ ਅੰਦਰ ਬੈਠੇ ਹੋਣੇ ਚਾਹੀਦੇ ਆ। ਤੇ ਫਾਰਮਲ ਡਰੈਸ ਹੋਣੀ ਚਾਹੀਦੀ, ਜੀਨ ਵਗੈਰਾ ਨਹੀਂ ਪਾ ਕੇ ਆਉਣਾ ਕਿਸੇ ਨੇ, ਸਨੀਕਰ ਨਹੀਂ ਪਾ ਕੇ ਆਣੇ, ਫਲਿਪ ਫਲੋਪ ਜਿਹੜੇ ਹੁੰਦੇ ਸੈਂਡਲ ਸੁੰਡਲ ਉਹ ਨਹੀਂ ਪਾ ਕੇ ਆਣੇ। ਠੀਕ ਆ। ਸੈੱਲ ਫੋਨ ਬੰਦ ਹੋਣਾ ਚਾਹੀਦਾ। ਤੇ ਇੱਕ ਜਿਹੜਾ ਹੈਗਾ ਆਪਣਾ ਜਿੱਦਾਂ ਇੰਡੀਆ 'ਚ ਹੁੰਦਾ ਨਾ, ਬੈਗ, ਜੱਜ ਨੇ ਕਿਹਾ ਡਾਕੂਮੈਂਟ ਦਿਖਾ, ਉਹਨੇ ਪਹਿਲਾਂ ਵੱਡਾ ਜਿਹਾ ਬੈਗ ਖੋਲ੍ਹਣਾ ਪੀਲੇ ਵਾਲਾ, ਜਿੱਦਾਂ ਇੰਡੀਆ ਦੁਕਾਨਾਂ 'ਤੇ ਜਿਹੜਾ ਮਿਲਦਾ, ਫਿਰ ਉਹ ਬੈਗ ਦੇ ਵਿੱਚ ਫੋਲਡਰ ਪਿਆ ਹੋਣਾ, ਫਿਰ ਉਹ ਫੋਲਡਰ ਖੋਲ੍ਹਣਾ, ਫਿਰ ਫੋਲਡਰ 'ਚ ਕਿੰਨੇ ਜ਼ਿਆਦਾ ਡਾਕੂਮੈਂਟ ਉਹਨੇ ਲੱਭੀ ਜਾਣੇ ਹੌਲੀ ਹੌਲੀ ਨਾ, ਜੱਜ ਨੇ ਵੀ ਸਾਰਾ ਕੁਛ ਹੋਲਡ ਹੋ ਜਾਣਾ, ਕਦੋਂ ਬੰਦਾ ਚਿੱਠੀ ਲੱਭ ਕੇ ਦਊਗਾ, ਫੈਡੈਕਸ ਵਾਲਾ ਲੇਬਲ ਉਹ ਨਹੀਂ ਕਰਨਾ। ਫੋਲਡਰ 'ਚ ਇੱਕ ਇਨਵੈਸਟ ਕਰੋ, ਜਿਹੜਾ ਓਪਨ ਫੋਲਡਰ ਹੁੰਦਾ, ਆਪਣੇ ਜਿਹੜੇ ਡਾਕੂਮੈਂਟ ਨੂੰ ਟੈਗ ਲਾਓ ਕਿ ਕਿਹੜਾ ਫੈਡੈਕਸ ਕਿੱਥੇ ਆ, ਕੀ ਚੀਜ਼ ਕਿੱਥੇ ਆ, ਤਾਂ ਕਿ ਜਦੋਂ ਜੱਜ ਨੇ ਕਿਹਾ ਕਿ ਇਹ ਡਾਕੂਮੈਂਟ ਆ, ਤੁਸੀਂ 10-15 ਸਕਿੰਟਾਂ 'ਚ ਕੱਢ ਦਿਓ,